सलाम नमस्ते सत श्री अकाल। सोहणियो की हाल है? ठीक हो? सलामत रहो, खुश रहो। की हो रहा? चलिए फिर अज दी गेड़ी लाइए ते नाल कोई गपशप भी लावांगे। खिज़ां दा मौसम ख़त्म हो गया, मौसम बहार आ गया ते तुसीं वेखो दरख्तां उत्ते ना कुछ नਵੇਂ पत्ते आने शुरू हो गए, बडिंग सीज़न शुरू हो गया, मौसम खुल भी गया, अगे जिन्नी सर्दी नहीं रही, वन पवने फुल जड़े ने वो खिल गए ने। चौक तो लंघे तो उत्थे एवें आसरा दिता ब्रेक का, तो अगों जिहड़ा बंदा सी ना वो शायद कोई जल्दी भी सी, मैं उन्होंने राह दे दिता। उन्हें लाइटां भी मारियां ते मतलब शुक्रिया भी अदा कर गया हाथ नाल भी। सो वो भी खुश हो गया, मैं भी खुश हो गया। मैं तो खुश ही सा भी चलो मैनू राह दिता ते उन्हें शुक्रिया अदा करके मैंने मज़ीद खुश कर दिता कि मैंने अंदाज़ा है कि अच्छा आदमी सी। सो ये जेह्ड़े छोटे छोटे जैस्चर्स होंदे ना जी, वेखो दरख्त वेख्या जी, ये चिट्टे फुल्लां नाल लदे है जी। कुछ दरख्त ने जिन्होंने अग लगी है, यानी उन्होंने ते सुरख फुल्लां दी बहार है, तो कुछ जिहड़े ना बड़े डिसेंट ने, बड़े चिटकपड़िए न। वेख्या जी चिट्टे फुल्लां वाले दरख्त बड़े खूबसूरत लगदे न। हाँ, तो मैं वो गुजारिश कर रहा था कि जी ये जिहड़ी हुंदी ना जी स्मॉल कर्टसीज़, छोटी छोटी, किसी आस्ते तुसीं दरवाज़ा खोल देंदे हो, किसी नूं तुसीं शुक्रिया अदा कर देंदे हो, किसी नूं कोई सीट ऑफर कर देंदे हो, किसी नूं रस्ता दे देंदे हो, किसी छोटे बच्चे नूं तुसीं स्माइल दे देंदे हो, उन्होंने कोई टॉफ़ी दे देंदे हो, हैं जी, किसी राह चलदे सलाम कर देंदे हो। सो ये बाहम जिहड़ा ना इंसान एक दूजे नूं खुशियां देण दा बायस बनदा और एक कार सवाब है। ये सदका क्या गया कि तुसीं जिहड़ा मुस्कुरा के किसी अल वेख भी लैंदे ना, भी सदका। सो हुक्म तो यह है कि तुसीं लोकां दे नाल हमेशा अच्छी गल करो, अच्छा कलाम करो उन्हां दे नाल। वो आखदे ना मीठे बोल में जादू है। तुसीं शहद ते मक्खियां पढ़ सकदे हो, अचार उत्ते नहीं मक्खियां आउंदियां। सो अपने अंदर कड़त्तण दी बजाय जिहड़ा ना मिठास पैदा करो, और ਇਹਦੇ ਨਾਲ ਤੁਸੀਂ ਵੇਖੋ ਤੇ ਤੁਹਾਡੀ ਆਪਣੀ ਜ਼ਿੰਦਗੀ ਵੀ ਖੂਬਸੂਰਤ ਹੋ ਜਾਏਗੀ, ਲੋਕ ਤੁਹਾਨੂੰ ਪਸੰਦ ਕਰਨ ਦੇ। ਤੁਸੀਂ ਇੱਕ ਖੂਬਸੂਰਤ ਮਾਸ਼ਰਾ ਬਣਾਉਣਾ ਚਾਹੁੰਦੇ ਹੋ ਤੇ ਉਹਦਾ ਪਹਿਲਾ ਅਸੂਲ ਇਹ ਵੇ ਕਿ ਉਹ ਸਾਡੀ ਜ਼ੁਬਾਨ ਜਿਹੜੀ ਹੈ ਨਾ, ਉਸ ਤੋਂ ਦੂਸਰੇ ਲੋਕ ਜਿਹੜੇ ਨਾ ਉਹਨਾਂ ਦੇ ਦਿਲ ਛਲਣੀ ਨਾ ਹੋਣ, ਬਲਕਿ ਹੁਕਮ ਹੈ ਕਿ ਉਹਨਾਂ ਦਾ ਦਿਲ ਰੱਖੋ, ਦੁਖੀ ਦਿਲਾਂ ਤੇ ਮਰਮ ਰੱਖੋ। ਇਹਦੇ ਨਾਲ ਰੱਬ ਬੜਾ ਖੁਸ਼ ਹੁੰਦਾ ਹੈ। ਇਹ ਗੱਲਾਂ ਜਿਹੜੀਆਂ ਨੇ ਇਹ ਆਪਣੇ ਬੱਚਿਆਂ ਨੂੰ ਵੀ ਸਿਖਾਓ। ਬੱਚਿਆਂ ਦੀ ਅਸੀਂ ਤਰਬੀਅਤ ਕਰਾਂਗੇ ਤੇ ਉਹਨਾਂ ਨੂੰ ਪਤਾ ਲੱਗੇਗਾ। ਉਹਦਾ ਤਰੀਕਾ ਇਹ ਕਿ ਤੁਸੀਂ ਹਫ਼ਤੇ 'ਚ 1-2 ਮਹਿਫਲ ਬਾਕਾਇਦਾ ਅਰੇਂਜ ਕਰਕੇ ਬੱਚਿਆਂ ਦੇ ਨਾਲ ਜਿਹੜਾ ਨਾ ਉਹਨਾਂ ਨੂੰ ਪਤਾ ਵੀ ਨਾ ਲੱਗੇ ਕਿ ਵੀ ਅੱਬਾ ਤੁਹਾਨੂੰ ਪੜ੍ਹਾਉਣ ਲੱਗਾ ਕੁਛ ਹੈ। ਕਿਉਂ ਜੇ ਅੱਜ ਕੱਲ੍ਹ ਔਲਾਦ ਜਿਹੜੀ ਨਾ ਉਹ ਪੜ੍ਹਨਾ ਨਹੀਂ ਚਾਹੁੰਦੀ, ਸਿੱਖਣਾ ਨਹੀਂ ਚਾਹੁੰਦੀ। ਬਸ ਉਹਨਾਂ ਨੂੰ ਐਵੇਂ ਯਾਰੀ ਦੋਸਤੀ ਦੇ ਵਿੱਚ ਚੱਕਰ ਦੇ ਕੇ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਉਹਨਾਂ ਦੇ ਨਾਲ ਸ਼ੇਅਰ ਕਰੋ। ਉਹਨਾਂ ਨੂੰ ਦੁਨੀਆ ਦਾ ਵੀ ਜੋ ਤੁਸੀਂ ਐਕਸਪੀਰੀਅੰਸ ਗੇਨ ਕੀਤਾ ਉਹਨਾਂ ਨੂੰ ਵੀ ਦਿਓ। ਉਹਨਾਂ ਨੂੰ ਦੱਸੋ ਕਿ ਚੰਗਾ ਕੀ ਹੈ, ਮੰਦਾ ਕੀ ਹੈ। ਉਹ ਵਕਤੀ ਤੌਰ 'ਤੇ ਬਜ਼ਾਰ ਤੁਹਾਨੂੰ ਲੱਗੇਗਾ ਕਿ ਇਹਨਾਂ ਤੁਹਾਡੀ ਗੱਲ ਪਿਕ ਨਹੀਂ ਕੀਤੀ, ਲੇਕਿਨ ਉਹ ਪਿਕ ਕਰਦੇ ਨੇ, ਔਰ ਉਹ ਆਸਤਾ ਆਸਤਾ ਚੀਜ਼ਾਂ ਜਿਹੜੀਆਂ ਨਾ ਉਹ ਉਹਨਾਂ ਦੇ ਵਿੱਚ ਸਰਾਇਤ ਕਰ ਜਾਂਦੀਆਂ ਨੇ। ਤੁਸੀਂ ਕਰਕੇ ਤੇ ਵੇਖੋ। ਤਰਬੀਅਤ ਤੇ ਜਾਨਵਰ ਦੀ ਕਰੋ ਤੇ ਉਹਦੀ ਵੀ ਹੋ ਜਾਂਦੀ ਹੈ, ਤੇ ਇਨਸਾਨ ਤੇ ਫਿਰ ਇਨਸਾਨ ਹੈ, ਤੇ ਇਨਸਾਨਾਂ ਨੂੰ ਇਨਸਾਨ ਸਮਝਣਾ ਚਾਹੀਦਾ। ਸਾਡੀ ਸੁਸਾਇਟੀ ਦੇ ਵਿੱਚ ਪੈਸਾ ਰਿਸਪੈਕਟੇਬਿਲਿਟੀ ਬਣ ਗਿਆ, ਦੌਲਤ ਨੂੰ ਸਲਾਮਾਂ ਨੇ। ਇਹ ਪਹਿਲੇ ਵੀ ਸੀ, ਲੇਕਿਨ ਹੁਣ ਕੋਈ ਅਜੀਬ ਜਿਹੀ ਕੰਮ ਹੋ ਗਿਆ। ਹੁਣ ਕਿਸੇ ਦੇ ਕਿਰਦਾਰ ਨੂੰ, ਉਸਨੇ ਅਖਲਾਕ ਨੂੰ, ਦਲੇਰੀ ਨੂੰ, ਸੱਚ ਨੂੰ, ਕਿਸੇ ਦੇ ਇਲਮ ਨੂੰ ਇੱਜ਼ਤ ਦੇਣ ਦੀ ਬਜਾਏ ਨਾ ਐਵੇਂ ਬੰਦੇ ਜਿਹੜੇ ਨਾ ਉਹ ਭੱਜ ਕੇ ਬਜ਼ਾਰੋਂ ਦੇ ਬੂਹੇ ਨਾਲ ਲਮਕ ਕੇ ਖੁਸ਼ ਹੁੰਦੇ ਰਹਿੰਦੇ ਨੇ। ਤੇ
ਉਹ ਪਜੈਰੋ ਵਾਲਾ ਜਿਹੜਾ ਉਹਨਾਂ ਨੂੰ ਲੱਤਾਂ ਮਾਰਦਾ ਰਹਿੰਦਾ। ਇਹਦੇ ਬਾਵਜੂਦ ਉਹਦੇ ਨਾਲ ਫੋਟੋ ਖਿਚਾ ਕੇ ਤੇ ਦੂਜਿਆਂ ਨੂੰ ਮੁਤਾਸਰ ਕਰਦੇ ਰਹਿੰਦੇ ਨੇ, ਤੇ ਦੂਜੇ ਐਵੇਂ ਮੁਤਾਸਰ ਹੁੰਦੇ ਰਹਿੰਦੇ ਨੇ। ਮੁਤਾਸਰ ਹੋਣ ਦੀ ਕੋਈ ਨਹੀਂ ਲੋੜ ਬਾਈ, ਤੁਸੀਂ ਆਪਣੇ ਘਰੋਂ ਖਾਂਦੇ ਹੋ, ਤੁਹਾਨੂੰ ਕੋਈ ਪਜੈਰੋ ਵਾਲਾ ਨਹੀਂ ਖਵਾਉਂਦਾ। ਸਮਝ ਆਈ ਨਾ? ਹਰ ਇਨਸਾਨ ਦੇ ਨਾਲ ਪਿਆਰ ਕਰੋ, ਹਰ ਇਨਸਾਨ ਦੀ ਇੱਜ਼ਤ ਕਰੋ, ਲੇਕਿਨ ਉਹਦੀ ਇਨਸਾਨੀਅਤ ਦੇ ਨਾਤੇ। ਇਸ ਵਾਸਤੇ ਨਹੀਂ ਕਿ ਉਹ ਅਮੀਰ ਆਦਮੀ ਹੈ। ਇੱਥੇ ਮੈਂ ਬੜੇ ਚੀਜ਼ਾਂ ਐਕਸਪੀਰੀਅੰਸ ਕੀਤੀਆਂ। ਇੱਥੇ ਬੰਦੇ ਮਲਮਾਕਾਰੀ ਕਰਕੇ, ਮਤਲਬ ਹੈਣ ਕੁਝ ਤੇ ਸ਼ੋਅ ਕੁਝ ਕਰਕੇ, ਉਹ ਫਿਰ ਜਿਹੜਾ ਨਾ ਲੋਕਾਂ ਨਾਲ ਕਨੈਕਸ਼ਨ ਬਣਾਉਂਦੇ ਨੇ, ਰਿਸ਼ਤੇਦਾਰੀਆਂ ਕਰਦੇ ਨੇ, ਤੇ ਬਾਅਦ ਦੇ ਵਿੱਚ ਉਹ ਬੱਚੇ ਬੱਚੀਆਂ ਉਹ ਬੜਾ ਬੁਰਾ ਵਕਤ ਫੇਸ ਕਰਦੇ ਨੇ। ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨਾ ਬੜੀਆਂ ਦਰਦ ਭਰੀਆਂ ਨੇ, ਬੜੀਆਂ ਸਟੋਰੀਆਂ। ਉਹ ਅਸਲ ਵਿੱਚ ਉਹਦੇ 'ਚ ਜਿਹੜਾ ਜ਼ਿਆਦਾ ਕਸੂਰ ਹੈ ਨਾ ਉਹ ਪੇਰੈਂਟਸ ਦਾ ਹੁੰਦਾ। ਵਾਲਦੈਨ ਜਿਹੜੇ ਨੇ ਉਹ ਚਮਕ ਵੇਖ ਕੇ ਸ਼ਾਦੀਆਂ ਕਰਦੇ ਨੇ, ਚਮਕ ਵੇਖ ਕੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਨੇ, ਤੇ ਉਹਦੇ ਵਿੱਚ ਜਿਹੜਾ ਸ਼ਿਕਾਰ ਹੈ ਨਾ ਉਹ ਬੱਚੇ ਹੋ ਜਾਂਦੇ ਨੇ। ਇੱਥੇ ਡੋਮੈਸਟਿਕ ਵਾਇਲੈਂਸ ਜਿਹੜਾ ਉਹ ਬੜੇ ਕੇਸਿਸ ਨੇ, ਔਰ ਉਹਦੇ ਵਿੱਚ ਇਹ ਹੈ ਕਿ ਉਹ ਖਾਬ ਕੁਝ ਹੋਰ ਵੇਖ ਕੇ ਖਾਨਦਾਨ ਮਿਲਦੇ ਨੇ, ਤੇ ਜਦੋਂ ਅੱਖ ਖੁੱਲਦੀ ਹੈ ਤੇ ਤਾਬੀਰ ਕੁਝ ਹੋਰ ਨਿਕਲਦੀ ਹੈ। ਮੈਂ ਹੈਰਾਨ ਹੁੰਨਾ ਕਿ ਜਿਹੜੇ ਲੋਕਾਂ ਸਟਰਗਲ ਕੀਤੀ ਹੈ ਔਰ ਜ਼ਿੰਦਗੀ ਨੂੰ ਬੜੀ ਕਰੀਬੋਂ ਵੇਖਿਆ, ਔਰ ਉਹਨਾਂ ਨੇ ਮਿਹਨਤ ਕਰਕੇ ਜ਼ਿੰਦਗੀ 'ਚ ਮੁਕਾਮ ਬਣਾਇਆ, ਲੇਕਿਨ ਉਹ ਆਪਣੇ ਬੱਚਿਆਂ ਨੂੰ ਨਾ ਮਿਹਨਤ ਦੀ ਆਦਤ ਪਾਉਂਦੇ ਨੇ, ਨਾ ਉਹਨਾਂ ਨੂੰ ਦੱਸਦੇ ਨੇ ਕਿ ਵੀ ਜ਼ਿੰਦਗੀ ਇੱਕ ਜਦੋਜਹਿਦ ਦਾ ਨਾਂ ਹੈ। ਉਹ ਉਹਨਾਂ ਨੂੰ ਬਿਲਕੁਲ ਇੰਝ ਨਾ ਉਹ ਸਰਕਸ ਦੇ ਸ਼ੇਰ ਬਣਾ ਕੇ ਪਾਲਦੇ ਨੇ, ਤੇ ਫਿਰ ਇੰਝ ਦੀ ਬੱਚਾ ਹੁੰਦਾ, ਇੰਝ ਦੀ ਬੱਚੀ ਹੁੰਦੀ ਹੈ। ਉਹਨਾਂ ਨੂੰ ਨਹੀਂ ਦੱਸਿਆ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਸਰਦੋ ਗਰਮ ਆਉਣੇ ਨੇ, ਤੁਸੀਂ ਸਬਰ ਨਾਲ ਔਰ ਹੌਸਲੇ ਨਾਲ ਜ਼ਿੰਦਗੀ ਗੁਜ਼ਾਰਨੀ ਹੈ, ਔਰ ਗੁੱਸੇ 'ਤੇ ਕਾਬੂ ਪਾ ਕੇ ਆਪਣੇ ਜਜ਼ਬਾਤ ਬੰਦੇ ਦੇ ਉਤਾਰ ਚੜਾਅ ਹੁੰਦਾ ਰਹਿੰਦਾ ਹੈ, ਬਰਦਾਸ਼ਤ ਪੈਦਾ ਕਰਨੀ ਚਾਹੀਦੀ ਹੈ। ਲੇਕਿਨ ਇੱਥੇ ਉਹ ਹੀ ਬੰਦਾ ਜਿਹਨੇ ਜਦੋਜਹਿਦ ਕੀਤੀ ਹੈ, ਉਹਦਾ ਸਟੇਟਸ, ਉਹਦਾ ਮਾਦੀ ਸਟੇਟਸ ਚੇਂਜ ਹੁੰਦਾ ਤੇ ਉਹਦਾ ਜ਼ਹਿਨੀ ਕੈਫੀਅਤ ਵੀ ਬਦਲ ਜਾਂਦੀ ਹੈ। ਮੈਂ ਹੈਰਾਨ ਹੁੰਦਾ, ਉਹ ਚੀਜ਼ਾਂ ਜਿਹੜੀਆਂ ਉਹਨੇ ਐਕਸਪੀਰੀਅੰਸ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਭੁਲਾ ਦਿੰਦਾ, ਤੇ ਉਹ ਬੱਚਿਆਂ ਤੋਂ ਦੋ ਹੱਥ ਅੱਗੇ ਜਜ਼ਬਾਤੀ ਹੋ ਜਾਂਦਾ। 4 ਦਿਨਾਂ 'ਚ ਮੰਗਣੀ, 5 ਦਿਨਾਂ 'ਚ ਵਿਆਹ ਹੁੰਦਾ ਤੇ 6ਵੇਂ ਦਿਨ ਤਲਾਕ ਹੋ ਜਾਂਦੀ ਹੈ। ਤੇ ਜੇ ਉਹ ਜਿਹੜੇ ਸਾਲ ਨਾਲ ਰਹਿੰਦੇ ਨੇ ਉਹ ਇੱਕ ਟਰਾਮਾ ਹੀ ਹੁੰਦਾ। ਖਾਸ ਤੌਰ 'ਤੇ ਜਿਹੜੇ ਬੱਚੇ ਇੱਥੇ ਪਲੇ ਬੜੇ ਨਾ ਯੂਰਪ ਦੇ ਵਿੱਚ, ਉਹਨਾਂ ਦੀਆਂ ਸ਼ਾਦੀਆਂ ਫੜ ਕੇ ਅਨਨੋਨ ਉਹਨਾਂ ਕੁੜੀਆਂ ਨਾਲ ਜਾਂ ਮੁੰਡਿਆਂ ਨਾਲ ਕਰਦੇ, ਜਿਹੜੇ ਅਸੀਂ ਵਤਨੋਂ ਲੈ ਕੇ ਆਉਂਦੇ ਹਾਂ ਕਿ ਜੀ ਅਸੀਂ ਬੰਗਲਾਦੇਸ਼, ਇੰਡੀਆ, ਪਾਕਿਸਤਾਨ ਹੀ ਜਾ ਕੇ ਰਿਸ਼ਤਾ ਕਰਨਾ, ਉਹ ਬੜੇ ਮਿਜ਼ਰੇਬਲ ਉਹਨਾਂ ਦੇ ਹਾਲਾਤ ਹੁੰਦੇ ਨੇ। ਫਿਰ ਉਹਦੀ ਵਜ੍ਹਾ ਹੈ ਕਿ ਲੋਕਾਂ ਦੀ ਇੰਟੈਂਸ਼ਨਸ ਦਾ ਕੋਈ ਪਤਾ ਨਹੀਂ ਹੁੰਦਾ, ਸਿਵਾਏ ਉਹਦੇ ਕਿ ਜਿਹੜੇ ਲੋਕ ਆਪਸ 'ਚ ਮਿਲਦੇ ਜੁਲਦੇ ਨੇ, ਜਿਹੜੇ ਬੜੇ ਕਰੀਬੀ ਰਿਸ਼ਤੇਦਾਰ ਹੁੰਦੇ ਨੇ, ਉਹਨਾਂ ਉੱਤੇ ਤਾਂ ਇਤਬਾਰ ਕੀਤਾ ਜਾ ਸਕਦਾ। ਲੇਕਿਨ ਅਨਨੋਨ ਲੋਕਾਂ ਦੇ ਵਿੱਚ ਜਿਨ੍ਹਾਂ ਨਾਲ ਤੁਹਾਡਾ ਕੋਈ ਮੇਲ ਮਿਲਾਪ ਹੀ ਨਹੀਂ, ਮਹਿਜ਼ ਇਸ ਵਾਸਤੇ ਕਿ ਜੀ ਇੱਕ ਫਾਰਨਰ ਦਾ ਰਿਸ਼ਤਾ ਮਿਲ ਰਿਹਾ ਸਾਨੂੰ ਤੇ ਸਾਡਾ ਬੱਚਾ ਬੱਚੀ ਉੱਥੇ ਖੁਸ਼ ਰਹੇਗਾ, ਤਰੱਕੀ ਕਰੇਗਾ, ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਉਹ ਜੋ ਤੁਸੀਂ ਸੋਚ ਰਹੇ ਹੋ ਉਹ ਹੀ ਰਿਜ਼ਲਟ ਨਿਕਲੇ। ਅਕਸਰ ਜਿਹੜੇ ਇੱਥੇ ਬੈਠੇ ਨੇ ਉਹ ਆਪਣਾ ਲਾਲਚ ਵੇਖਦੇ ਹੁੰਦੇ ਨੇ, ਜਿਹੜੇ ਬਾਹਰ ਬੈਠੇ ਨੇ ਉਹ ਆਪਣਾ ਲਾਲਚ ਵੇਖਦੇ ਹੁੰਦੇ ਨੇ। ਜਿਹੜੇ ਰਿਸ਼ਤੇ ਲਾਲਚ ਦੀ ਬੁਨਿਆਦ 'ਤੇ ਕੀਤੇ ਜਾਣ ਉਹਨਾਂ ਦਾ ਫਿਰ ਐਂਡ ਰਿਜ਼ਲਟ ਜਿਹੜਾ ਉਹ ਅੱਛਾ ਨਹੀਂ ਨਿਕਲਦਾ। ਫਿਰ ਇੱਥੇ ਜਿਹੜੇ ਲੋਕ ਨੇ ਤੁਹਾਨੂੰ ਕੋਈ ਪਤਾ ਨਹੀਂ, ਉਹ ਮੁੰਡਾ ਜਿਹੜਾ ਉਹ ਕੋਈ ਕੰਮ ਕਰਦਾ ਨਹੀਂ ਕਰਦਾ,
ਉਹਦਾ ਕਰੈਕਟਰ ਕੀ ਹੈ, ਯੂਥ ਨਸ਼ਿਆਂ 'ਚ ਡੁੱਬੀ ਹੈ ਔਰ ਉਹਨਾਂ ਦੇ ਮਾਂ ਪਿਓ ਵੀ ਜਿਹੜੇ ਨੇ ਉਹ ਬਸ ਡਾਲਰ ਦੀ ਤਲਾਸ਼ ਵਿੱਚ ਹੀ ਲੱਗੇ ਰਹਿਣ। ਨਾ ਉਹਨਾਂ ਨੇ ਬੱਚਿਆਂ ਦੀ ਅਖਲਾਕੀ ਤਰਬੀਅਤ ਕੀਤੀ ਹੈ, ਉਹਨਾਂ ਦੀ ਆਪਣੀ ਅਕਸਰ ਅਖਲਾਕੀ ਤਰਬੀਅਤ ਕੋਈ ਨਹੀਂ ਹੋਈ ਹੁੰਦੀ, ਅਤੇ ਉਹਨਾਂ ਬੱਚਿਆਂ ਦੀ ਫਿਰ ਕੀ ਕਰਨੀ ਹੈ, ਨਾ ਉਹ ਬੱਚੇ ਉਹਨਾਂ ਦੇ ਵੱਸ 'ਚ ਹੁੰਦੇ ਨੇ। ਸੋ ਇਹਨਾਂ ਬੜੀਆਂ ਖੌਫਨਾਕ ਗੱਲਾਂ ਨੇ, ਅਤੇ ਬਿਹਤਰ ਇਹ ਵੇ ਕਿ ਅਸੀਂ ਜਿਹੜੇ ਫੈਸਲੇ ਨੇ ਉਹ ਅਖਲਾਕ ਦੀ ਬੁਨਿਆਦ ਉੱਤੇ ਕਰੀਏ, ਬਜਾਏ ਦੇ ਕਿ ਅਸੀਂ ਲਾਲਚ ਦੀ ਬੁਨਿਆਦ ਉੱਤੇ ਕਰੀਏ। ਬੱਚਿਆਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੱਦੇਨਜ਼ਰ ਰੱਖੀਏ ਔਰ ਉਹਨਾਂ ਦੀਆਂ ਸ਼ਾਦੀਆਂ ਜਿਹੜੀਆਂ ਨਾ ਖਾਨਾ ਆਬਾਦੀ ਹੋਵੇ, ਖਾਨਾ ਬਰਬਾਦੀ ਨਾ ਹੋਵੇ। ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਨਾਲ। ਆਪਣੇ ਆਲੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰੱਖਾ।